तो बाहर दे अगर कोई इस तरीके का कोई तुहाडा कोई प्रोग्राम बनाए तो वो किस तरीके नाल बुलाए तुहानूं अगर कोई बुलाना चाहे तो? जी ज़रूर, बाहर मैनूं कोई बुलाना चाहे इनवाइट करना चाहे तो अहमद रज़ा साहब तुहाडे नाल कॉन्टैक्ट कर लैन। सो ये दसो कि इत्थे अगर देखिए तो पाकिस्तानी कम्यूनिटी जिहड़ी है पाकिस्तानी पंजाब है कितने परसेंट लोग तुहानूं सुणदे न ते किन्ने क परसेंट लोग हैं जिहड़े तुहानूं सिर्फ वेखण आंदे? इस गल वालों तो जे सच्ची गल मेरे को पुछो ना तो साडे इत्थे पाकिस्तान दे एरिए दे विच ना जिन्ने भी लोग ने ना ज़्यादातर जे जी सोहनी कुड़ी है जवान जहान है गा रही है ज़्यादा बस वेखण च इंटरस्टिड ने। हाँ हाँ कि बड़ी सोहनी कुड़ी जी गा रही है उत्तों चिमटा वजा रही है। ਉਹਦਾ ਨਹੀਂ म्यूजिक ਦਾ ਨਹੀਂ ਪਤਾ। हाँ म्यूजिक ਦਾ ਕਿਸੇ ਨੂੰ ਨਹੀਂ ਪਤਾ। ਜੇ म्यूजिक ਦੇ ਲਿਹਾਜ਼ ਨਾਲ ਵੇਖਿਆ ਜਾਏ ਨਾ ਤੇ ਉਹ ਚੜ੍ਹਦੇ ਪੰਜਾਬ ਜਿਹੜੇ ਸਾਡੇ ਸਿੱਖ ਬਰਾਦਰੀ ਹੈ ਸਰਦਾਰ ਜੀ ਨੇ ਜਿੰਨੇ ਉਹ ਸੁਣਦੇ ਵੀ ਨੇ ਤੇ ਦੇਖਦੇ ਵੀ ਨੇ। ਵਾਹ ਵਾਹ ਵਾਹ। ਜ਼ਿਆਦਾ ਹਰ ਕਿਸੇ ਨੂੰ ਸਮਝ ਨਹੀਂ ਹੁੰਦੀ ਕਿ ਜ਼ਿਆਦਾਤਰ ਲੋਕ ਤੇ ਬਸ ਵੇਖ ਰਹੇ ਆ ਜੀ ਸੁਣਨ ਦਾ ਪਤਾ ਹੀ ਨਹੀਂ ਕਿ ਮਿਊਜ਼ਿਕ ਕੀ ਕਰ ਰਿਹਾ ਹੈ ਗਾਇਕਾ ਕੀ ਕਰ ਰਹੀ ਹੈ। ਹਾਂ ਜੇ ਇਸ ਲਿਹਾਜ਼ ਨਾਲ ਵੇਖਿਆ ਜਾਏ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਜਿੰਨੇ ਸਰਦਾਰ ਨੇ ਜਿੱਥੇ ਜਿੱਥੇ ਵੀ ਨੇ ਉਹ ਸੁਣਦੇ ਵੀ ਨੇ ਤੇ ਦੇਖਦੇ ਵੀ ਨੇ ਦੋਵੇਂ ਕੰਮ। ਬਹੁਤ ਅੱਛੇ। ਇੱਥੇ ਫਿਰ ਪਾਕਿਸਤਾਨ ਦੇ ਅੰਦਰ ਵੀ ਖਾਸ ਕਰ ਲਾਹੌਰ ਦੇ ਅੰਦਰ ਪੰਜਾਬੀ ਸਿੱਖ ਕਮਿਊਨਿਟੀ ਪੂਰੀ ਦੁਨੀਆ ਤੋਂ ਆਉਂਦੀ ਰਹਿੰਦੀ। ਚੜ੍ਹਦੇ ਪੰਜਾਬ ਦੇ ਉਹ ਲੋਕ ਜਿਹੜੇ ਵੱਖੋ ਵੱਖ ਦੇਸ਼ਾਂ ਦੇ ਅੰਦਰ ਜਾ ਕੇ ਵਸੇ ਤੇ ਇੱਥੇ ਫਿਰ ਤੁਸੀਂ ਕਿੰਨਾ ਕੁ ਗਾਇਆ ਹੈ? ਕੋਈ ਐਸੀ ਮਹਿਫਿਲ ਕੋਈ ਐਸੀ ਇੱਕ ਗਾਇਕੀ ਐਸਾ ਸ਼ੋਅ ਜਿਹੜਾ ਤੁਹਾਨੂੰ ਬਹੁਤ ਯਾਦ ਹੋਵੇ ਪੰਜਾਬੀ ਸਿੱਖ ਕਮਿਊਨਿਟੀ ਦੇ ਨਾਲ? ਮੇਰਾ ਇਹੀ ਸ਼ੋਅ ਇੱਥੇ ਹੀ ਲਾਹੌਰ ਦੇ ਵਿੱਚ ਹੋਇਆ ਸੀ। ਅਹਿਮਦ ਰਜ਼ਾ ਸਾਹਿਬ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਕਿ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਸੀ, ਬੜੀ ਖੁਸ਼ੀ ਹੋਈ। ਉਹ ਜਿਹੜਾ ਮੇਰਾ ਸ਼ੋਅ ਇੱਥੇ ਹੋਇਆ ਸੀ ਨਾ ਉਹ ਬਹੁਤ ਹੀ ਅੱਛਾ ਹੋਇਆ ਸੀ, ਕਾਮਯਾਬ ਹੋਇਆ ਸੀ। ਤੇ ਜਿਹੜੇ ਸਾਡੇ ਸਰਦਾਰ ਜੀ ਨੇ ਬਾਹਰੋਂ ਆਏ ਸਨ ਕੈਨੇਡਾ ਤੋਂ ਉਹਨਾਂ ਦੇ ਲੇਡੀਜ਼ ਵੀ ਨਾਲ ਹਨ, ਬੱਚੀਆਂ ਵੀ ਸਨ, ਵਾਈਫਸ ਵੀ ਤੇ ਸਾਰੇ। ਉਹ ਬਹੁਤ ਹੀ ਅੱਛਾ ਸ਼ੋਅ, ਮੈਨੂੰ ਮਾਣ ਮਹਿਸੂਸ ਹੋਇਆ। ਹੋਰ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਾਂ ਜੀ ਜੀ ਤੇ ਸਾਡੇ ਇੰਦਰਜੀਤ ਸਿੰਘ ਜਿਹੜੇ ਨੇ ਨਾ ਸਰਦਾਰ ਜੀ ਤੇ ਉਹ ਮੇਰੇ ਕੋਲ ਹੀ ਖੜੇ ਸਨ ਤੇ ਮੈਂ ਮਾਈਆ ਆਪਣਾ ਗੁੰਗੁਣਾ ਰਹੀ ਸਾਂ, ਬੋਲ ਰਹੀ ਸਾਂ ਚਿਮਟੇ ਦੇ ਨਾਲ ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਥੋੜਾ ਅੱਗੇ ਆ ਜਾਓ, ਮੈਂ ਸਪੈਸ਼ਲ ਮਾਈਆ ਤੁਹਾਡੇ ਤੇ ਲਾਣਾ ਤੇ ਉਹ ਅੱਗੇ ਆ ਗਏ ਤੇ ਮੈਂ ਉਹਨਾਂ ਤੇ ਮਾਈਆ ਬੋਲਿਆ ਸੀ ਕੋਈ ਮੂੰਹ ਵਿੱਚ ਪਾਨ ਹੁੰਦਾ ਬੰਦਾ ਭਾਵੇਂ ਬੁੱਢਾ ਹੋ ਜਾਏ ਪਰ ਦਿਲ ਤੇ ਜਵਾਨ ਹੁੰਦਾ। ਉਹੀ ਜਿਹੜਾ ਮੇਰਾ ਮਾਈਆ ਹੈ ਨਾ ਉਹ ਚੜ੍ਹਦੇ ਪੰਜਾਬ ਵੀ ਜਿੰਨੇ ਵੀ ਫੋਕ ਸਿੰਗਰ ਨੇ ਨਾ ਬਾਹਰ ਦੇ ਮੁਲਕਾਂ 'ਚ ਜਿੰਨੇ ਵੀ ਉਹ ਸਾਰੇ ਮੇਰਾ ਉਹ ਮਾਈਆ ਗਾ ਰਹੇ ਨੇ। ਕੋਈ ਮੂੰਹ ਵਿੱਚ ਪਾਨ ਆਉਂਦਾ ਕੋਈ ਮੂੰਹ ਵਿੱਚ ਪਾਨ ਆਉਂਦਾ ਉਹ ਬੰਦਾ ਭਾਵੇਂ ਬੁੱਢਾ ਹੋ ਜਾਏ ਪਰ ਦਿਲ ਤੇ ਜਵਾਨ ਆਉਂਦਾ। ਓਏ ਚੱਲਿਆ ਉਹ ਪਰ ਦਿਲ ਤੇ ਜਵਾਨ ਆਉਂਦਾ। ਉਹੀ ਮਾਈਆ ਨਾ ਉਸੇ ਤਰੀਕੇ ਨਾਲ ਹੀ ਕੋਲ ਸਰਦਾਰ ਜੀ ਨੂੰ ਖਿਲਾਰ ਕੇ ਨਾ ਇੱਕ ਲੇਡੀਜ਼ ਨੇ ਉਧਰ ਦੀ ਤੇ ਕੁਝ ਬੰਦੇ ਵੀ ਇਸ ਤਰ੍ਹਾਂ ਹੀ ਮਾਈਆ ਗਾ ਰਹੇ ਨੇ ਤੇ ਮੈਨੂੰ ਐਡਾ ਮਾਣ ਮਹਿਸੂਸ ਹੋਇਆ। ਕਈ ਲੋਕ ਹੁੰਦੇ ਨੇ ਜੀ ਲੋ ਸਾਡੀ ਨਕਲ ਕਰ ਰਿਹਾ ਤੇ ਬੁਰਾ ਮਹਿਸੂਸ ਕਰਦੇ ਨੇ ਇਹ ਕਿਉਂ ਕਰ ਰਿਹਾ ਜੀ, ਇਹ ਨਹੀਂ ਹੋਣਾ ਚਾਹੀਦਾ। ਨਹੀਂ, ਖੁਸ਼ੀ ਹੋਣੀ ਚਾਹੀਦੀ ਕਿ ਕਿਸੇ ਨੂੰ ਕੋਈ ਸਿਚੁਏਸ਼ਨ ਉਹ ਬੋਲ ਉਹ ਚੰਗੇ ਲੱਗਦੇ ਨੇ ਤੇ ਉਸ ਨੂੰ ਅਪਣਾ ਬੜੀ ਜ਼ਿਆਦਾ ਖੁਸ਼ੀ ਹੋਈ ਕਿ ਮੇਰੇ ਗਾਏ ਬੋਲ ਜਿਹੜੇ ਨੇ ਉਹ ਗਾ ਰਹੇ ਨੇ, ਉਹਨਾਂ ਨੂੰ ਪਸੰਦ ਆਏ ਨੇ, ਉਹਨਾਂ ਦੇ ਚੱਲ ਵੀ ਰਹੇ ਨੇ, ਉਹਨਾਂ ਦੇ ਵਿਊਜ਼ ਵੀ ਕਮੈਂਟਸ ਵੀ ਬੜੇ ਅੱਛੇ ਆ ਰਹੇ ਸਨ, ਇੰਜੋਏ ਕਰ ਰਹੇ ਨੇ, ਮਾਹੌਲ ਨੂੰ ਗਾ ਰਹੇ ਨੇ। ਅੱਛਾ, ਜਿਵੇਂ ਕਿ ਤੁਸੀਂ ਪਹਿਲੇ ਗੱਲ ਕਰ ਰਹੇ ਸੀ, ਇਸ ਤੋਂ ਇਲਾਵਾ ਇੱਕ ਤਾਂ ਤੁਸੀਂ ਪੰਜਾਬੀ ਕਾਨਫਰੰਸ ਦੇ ਲੋਹੜੀ ਮੇਲੇ ਤੇ ਇਹ ਤੁਸੀਂ ਗਾਉਂਦੇ ਹੋ ਔਰ ਬਹੁਤ ਚੰਗਾ ਰਿਸਪਾਂਸ ਹੁੰਦਾ। ਇਸ ਤੋਂ ਹਟ ਕੇ ਕਿਤੇ ਜਿੱਥੇ ਬਹੁਤ ਜ਼ਿਆਦਾ ਪੰਜਾਬੀ ਸਿੱਖ ਕਮਿਊਨਿਟੀ ਨੇ ਤੁਹਾਨੂੰ ਸ਼ੌਕ ਨਾਲ ਸੁਣਿਆ ਹੋਵੇ, ਕਿਉਂਕਿ ਮੇਰੇ ਨੌਲੇਜ ਦੇ ਵਿੱਚ ਹੈ ਕਿ ਇੱਕ ਥਾਂ ਐਸੀ ਵੀ ਸੀ ਜਿੰਦੇ ਤੇ ਤੁਹਾਡੇ ਬਹੁਤ ਵਾਰੇ ਨਿਆਰੇ ਹੋਏ ਸਨ। ਹਾਂ ਜੀ ਬਿਲਕੁਲ, ਉਹ ਸਾਡਾ ਸ਼ੋਅ ਹੋਇਆ ਸੀ ਇਸਲਾਮਾਬਾਦ। ਹਾਂ, ਇਹ ਜਿੰਨੇ ਵੀ ਪੰਜਾਬੀ ਸਿੱਖ ਸਰਦਾਰ ਜਿਹੜੇ ਨੇ ਉਹ ਆਏ ਸੀ ਤੇ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਨਾ ਇਸ ਤਰ੍ਹਾਂ ਕੁਝ ਸੁਣ ਹੀ ਨਹੀਂ ਸਕਦਾ ਜਿਸ ਤਰ੍ਹਾਂ ਉਹ ਸੁਣਦੇ ਨੇ ਤੇ ਜਿਸ ਤਰ੍ਹਾਂ ਉਹ ਪਿਆਰ ਕਰਦੇ ਨੇ। ਇਸ ਤਰ੍ਹਾਂ ਹੀ ਲੱਗਦਾ ਕਿ ਆਪਣੇ ਜੀ ਜਿਹੜੇ ਨੇ ਨਾ ਵਿਛੜੇ ਆ ਕੇ ਇਸ ਤਰ੍ਹਾਂ ਮਿਲਦੇ ਨੇ, ਇੰਨਾ ਪਿਆਰ ਕਰਦੇ ਨੇ। ਉਹ ਸਾਡਾ ਪ੍ਰੋਗਰਾਮ ਐਡਾ ਅੱਛਾ ਹੋਇਆ ਕਿ ਮੈਨੂੰ ਕਦੀ ਭੁੱਲ ਨਹੀਂ ਸਕਦਾ, ਕਿਉਂਕਿ ਸਾਡੇ ਪੈਸਿਆਂ ਦਾ ਕਰਕੇ ਪੈਸਿਆਂ ਦਾ ਕਰਕੇ ਨਹੀਂ ਭੁੱਲ ਸਕਦਾ, ਜ਼ਾਹਿਰੀ ਗੱਲ ਹੈ। ਕੀ ਹੋਇਆ ਕੀ ਸੀ? ਉਹ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਇੰਨੇ ਕੁ ਡਾਲਰ ਦਿੱਤੇ ਮੈਨੂੰ ਉੱਥੇ ਗਾਉਂਦੇ ਹੀ ਮੇਰੇ ਤੋਂ ਵਾਰ ਕੇ ਨਾਲ ਨੱਚ ਕੇ ਉਹਨਾਂ ਨੇ ਆਪਣਾ ਆਪ ਹੀ ਸਮਝ ਲਓ ਕਿ ਮੇਰੇ ਤੋਂ ਵਾਰ ਹੀ ਦਿੱਤਾ। ਬਹੁਤ ਅੱਛਾ। ਉਹ ਮੇਰਾ ਯਾਦਗਾਰੀ ਫੰਕਸ਼ਨ ਹੋਇਆ ਕਿ ਉਹ ਮੈਂ ਕਦੀ ਭੁੱਲ ਨਹੀਂ ਸਕਦੀ ਕਿ ਇੱਥੇ ਇੰਨੇ ਪੈਸੇ ਵੀ ਨਹੀਂ ਕੋ ਦੇ ਸਕਦਾ ਤੇ ਉਂਝ ਕੁਝ ਸੁਣ ਵੀ ਨਹੀਂ ਸਕਦਾ ਜਿੰਨੇ ਉਹ ਪੈਸੇ ਉਹਨਾਂ ਨੇ ਮੈਨੂੰ। ਉਹ ਮੇਰਾ ਯਾਦਗਾਰੀ ਫੰਕਸ਼ਨ ਹੋਇਆ ਜਿੰਨੇ ਕੋ ਉਹਨਾਂ ਨੇ ਮੈਨੂੰ ਡਾਲਰਾਂ ਨਾਲ ਤੋਲ ਦਿੱਤਾ ਤੇ ਜਿਸ ਤਰ੍ਹਾਂ ਉਹਨਾਂ ਮੈਨੂੰ ਸੁਣਿਆ। ਕੀ ਲੱਗਦਾ ਹੈ ਕਿ ਜਿਹੜੀ ਸਾਡੀ ਪੰਜਾਬੀ ਸਿੱਖ ਕਮਿਊਨਿਟੀ ਹੈ ਇਹਨਾਂ ਦੀ ਜੁੜਤ ਇਹਨਾਂ ਚੀਜ਼ਾਂ ਦੇ ਨਾਲ ਕਿਉਂ ਇਤਨੀ ਜ਼ਿਆਦਾ ਹੈ ਤੇ ਸਾਡੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਦੀ ਜੁੜਤ ਇਤਨੀ ਜ਼ਿਆਦਾ ਨਹੀਂ ਹੈ? ਫਰਕ ਕੀ ਹੈ?
ਇਹ ਫਰਕ ਇਹ ਹੀ ਹੈ ਕਿ ਜਿਹੜੇ ਸਿੱਖ ਕਮਿਊਨਿਟੀ ਨੇ ਨਾ ਉਹਨਾਂ ਨੇ ਨਾ ਆਪਣੀ ਪੰਜਾਬੀ ਨੂੰ ਉਜਾਗਰ ਰੱਖਿਆ ਹੈ। ਮਤਲਬ ਕਿ ਉਹਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਨਾ ਉਹਨਾਂ ਨੂੰ ਇਹ ਨਹੀਂ ਕਿਹਾ ਜੀ ਪੰਜਾਬੀ ਤੋਂ ਭੱਜਣਾ ਹੈ। ਉਹਨਾਂ ਨੂੰ ਵੀ ਦੱਸਿਆ ਕਿ ਅਸੀਂ ਐ ਵਾਂ ਬਾਪ ਦਾਦਿਆਂ ਚੋਂ ਇਹ ਚੱਲ ਕੇ ਆਏ ਆ, ਅਸੀਂ ਐ ਵਾਂ ਕਿ ਤੁਸੀਂ ਵੀ ਅੱਗੋਂ ਪੰਜਾਬੀ ਨੂੰ ਉਜਾਗਰ ਰੱਖਣਾ ਹੈ। ਬੇਸ਼ੱਕ ਤੁਸੀਂ ਪੜ੍ਹੋ ਲਿਖੋ ਜੋ ਮਰਜ਼ੀ ਕਰੋ। ਉਹ ਉਸੇ ਵਜ੍ਹਾ ਤੋਂ ਜਿਹੜਾ ਨਾ ਪੰਜਾਬੀ ਸਿੱਖ ਮੇਰੇ ਕਲਚਰ ਨੂੰ ਵੀ ਜ਼ਿਆਦਾ ਪਸੰਦ ਕਰਦੇ ਨੇ ਕਿ ਕੁਛ ਐਸ ਉਮਰ 'ਚ ਕੁਛ ਕੁੜੀ ਹੋ ਕੇ ਤੇ ਇਹਨੇ ਪੰਜਾਬੀ ਫੋਕ ਨੂੰ ਯੂਜ਼ ਕੀਤਾ ਹੈ ਕਿ ਮੈਂ ਇਹੀ ਕਰਨਾ ਹੈ। ਇੱਥੋਂ ਦੀ ਜਿਹੜੀ ਪੰਜਾਬੀ ਸਵਾਣੀਆਂ ਹਨ, ਪੰਜਾਬੀ ਬੀਬੀਆਂ, ਉਹਨਾਂ ਦੇ ਅੰਦਰ ਉਤਨੀ ਖੁੱਲ੍ਹ ਨਹੀਂ ਹੈ ਜਿਤਨੀ ਉਹਨਾਂ ਦੇ ਅੰਦਰ ਹੁੰਦੀ ਹੈ। ਕੋਈ ਤੁਹਾਡਾ ਐਸਾ ਪ੍ਰੋਗਰਾਮ ਜਿਹਦੇ ਤੁਹਾਨੂੰ ਲੱਗਿਆ ਹੋਵੇ ਕਿ ਇੱਥੋਂ ਦੀ ਪੰਜਾਬੀ ਸਵਾਣੀ ਹੈ ਉਹ ਵੀ ਬੜੀ ਖੁੱਲ੍ਹ ਕੇ ਪੰਜਾਬੀ ਫੋਕ ਦੇ ਨਾਲ ਮੁਹੱਬਤ ਕਰਦੀ, ਕੋਈ ਐਸਾ ਵਾਕਿਆ, ਕੋਈ ਐਸਾ ਇੱਥੋਂ ਦੇ ਜਿਹੜੇ ਪੰਜਾਬੀ ਹਨ ਨਾ ਉਹ ਚਲੇ ਗਏ ਨੇ ਬਾਲੀ ਜੱਟੀ ਸਾਹਿਬਾ, ਜਿਨ੍ਹਾਂ ਨੂੰ ਮੈਂ ਲਾਈਕ ਕਰਦੀ ਹਾਂ ਜਾਂ ਜਿਨ੍ਹਾਂ ਨੂੰ ਵੇਖ ਕੇ ਆਲਮ ਲੋਹਾਰ ਸਾਹਿਬ ਨੇ, ਤੇ ਉਸ ਤੋਂ ਬਾਅਦ ਜਿਹੜੇ ਨੇ ਬਾਲੀ ਜੱਟੀ ਜਿਨ੍ਹਾਂ ਨੂੰ ਮੈਂ ਸੁਣਿਆ ਹੁਣ ਅੱਜ ਦੇ ਦੌਰ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਜਿੰਨੀਆਂ ਵੀ ਲੇਡੀ ਸਿੰਗਰਾਂ ਨੇ ਉਹ ਬਹੁਤ ਘੱਟ ਜਿਹੜਾ ਨਾ ਫੋਕ ਵਾਲੇ ਪਾਸੇ ਜਾ ਰਹੀਆਂ ਨੇ ਤੇ ਇੰਗਲਿਸ਼ ਟੈਪ ਗਾਣੇ ਹੋ ਗਏ, ਉਰਦੂ ਗਾਣੇ ਹੋ ਗਏ। ਮੈਂ ਨਹੀਂ ਤਕਰੀਬਨ ਹਾਲੇ ਤੱਕ ਜਿਹੜਾ ਵੇਖ ਰਹੀ ਕਿ ਜਿਹੜੀ ਫੋਕ ਨੂੰ ਤਰਜੀਹ ਦੇ ਰਹੀ ਹੋਏ। ਉਸ ਤਰ੍ਹਾਂ ਨਹੀਂ ਹੈ ਕਿ ਇੱਥੋਂ ਦੇ ਜਿਹੜੀਆਂ ਬੀਬੀਆਂ ਉਹ ਨਹੀਂ ਉਸ ਤਰ੍ਹਾਂ ਹੋ ਸਕਦੀ। ਬਿਲਕੁਲ ਇਹ ਹੈ ਇੱਕ ਚੀਜ਼, ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਫੋਕ ਬਿਲਕੁਲ ਉਹ ਮੁੱਕਦਾ ਜਾ ਰਹੀ ਹੈ। ਲੇਕਿਨ ਤੁਹਾਡੇ ਜੇ ਲੋਕ ਜ਼ਹਿਰੀ ਜੀ ਗੱਲ ਇਸ ਫੀਲਡ ਦੇ ਅੰਦਰ ਹਨ ਤੇ ਅੱਗੇ ਇੱਕ ਵੱਡਾ ਪਲਾਨ ਵੀ ਹੈ ਸਾਡਾ ਪੰਜਾਬੀ ਮਿਊਜ਼ਿਕ ਤੇ ਔਰ ਪੰਜਾਬੀ ਫੋਕ ਤੇ, ਉਹਦੇ ਤੇ ਬਹੁਤ ਜ਼ਿਆਦਾ ਅੱਗੇ ਕੰਮ ਹੋਏਗਾ ਔਰ ਤੁਸੀਂ ਇਸ ਦੇ ਵਿੱਚ ਦੇਖੋਗੇ। ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਪੰਜਾਬੀ ਸਿੱਖ ਕਮਿਊਨਿਟੀ ਬੜੇ ਤੁਹਾਡੇ ਤੋਂ ਵਾਰੇ ਨਹੀਂ ਆ ਰਹੇ ਤੇ ਬੜੇ ਤੁਹਾਨੂੰ ਦੇਖਦੇ ਹਨ। ਅੱਜ ਤੱਕ ਕੋਈ ਆਫਰ ਵੀ ਹੋਈ ਕਿਤੇ ਬਾਹਰ ਦੇ ਮੁਲਕ ਉਹਨਾਂ ਨੇ ਆਪਣੇ ਦੇਸ਼ ਦੇ ਅੰਦਰ ਤੁਹਾਨੂੰ ਬੁਲਾਉਣ ਦੀ ਕਿ ਅਸੀਂ ਤੁਹਾਨੂੰ ਬੁਲਾਉਂਦੇ ਹਾਂ ਇੱਥੇ ਗਵਾਉਂਦੇ ਹਾਂ, ਇਹ ਅਜੇ ਤੱਕ ਨਹੀਂ ਹੋਇਆ? ਇਹ ਆਫਰਾਂ ਵੀ ਬਹੁਤ ਜ਼ਿਆਦਾ ਹੋਈਆਂ, ਖਾਸ਼ ਵੀ ਬਹੁਤ ਜ਼ਿਆਦਾ ਉਹਨਾਂ ਨੇ ਕੀਤੀ, ਬਲਕਿ ਸਾਨੂੰ ਵੀ ਖਾਸ਼ ਸੀ ਕਿ ਅਸੀਂ ਉਹਨਾਂ 'ਚ ਜਾ ਕੇ ਪਰਫਾਰਮ ਕਰੀਏ। ਜਿਸ ਤਰ੍ਹਾਂ ਕਿ ਤੁਸੀਂ ਸਮਝਦੇ ਹੋ ਕਿ ਜਿੱਥੇ ਉਹ ਮੀਆਂ ਮੁਹੰਮਦ ਬਖਸ਼ ਦਾ ਸ਼ੇਰ ਹੈ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਕੀ ਉਸ ਦਾ ਲਾਣਾ, ਜਿੱਥੇ ਗਿਆਨ ਦੀ ਕਦਰ ਨਾ ਹੋਵੇ ਉੱਥੇ ਲੈਣ ਕੀ ਜਾਣਾ। ਉਹ ਜਦੋਂ ਮੈਨੂੰ ਸਮਝ ਨਹੀਂ ਆਣਾ ਕਿ ਅੱਗੇ ਬਾਹਰ ਜਾ ਕੇ ਪਤਾ ਨਹੀਂ ਉਹ ਪੰਜਾਬੀ ਸੁਣਨ ਜਾਂ ਜਿਹੜੇ ਸਾਨੂੰ ਇਨਵਾਈਟ ਕਰਦੇ ਨੇ ਉਹ ਪੰਜਾਬੀ ਸੁਣਨ ਵੀ ਜਾਂ ਉਹਦੇ ਤੇ ਗੌਰ ਨਾ ਦੇਣ, ਫਿਰ ਮੇਰਾ ਦਿਲ ਟੁੱਟੇਗਾ। ਹਾਲੇ ਤੱਕ ਇਹਨਾਂ ਗੱਲਾਂ ਤੋਂ ਮੇਰੀ ਕੋਈ ਸਲਾਹ ਨਹੀਂ ਬਣ ਰਹੀ ਕਿ ਤਾਂ ਕਿ ਮੈਂ ਜਿੱਥੇ ਜਾਵਾਂ ਉਹ ਮੇਰੀ ਫੋਕ ਨੂੰ ਹੀ ਪ੍ਰਮੋਟ ਕਰਨ ਕਿ ਅਸੀਂ ਇਹਨੂੰ ਬੁਲਾਇਆ ਤੇ ਅਸੀਂ ਇਹਨੂੰ ਸੁਣਨਾ ਹੈ, ਇਹਦੇ ਤੇ ਤਵੱਜੋ ਦੇਣੀ ਹੈ। ਕੁਛ ਇਸ ਵਜ੍ਹਾ ਤੋਂ ਜਿਹੜਾ ਮੇਰੇ ਨਹੀਂ ਹਲੇ ਸਮਝ ਆ ਰਿਹਾ। ਬਹੁਤ ਸੋਹਣਾ ਹਵਾਲਾ ਦਿੱਤਾ ਮੀਆਂ ਮੁਹੰਮਦ ਬਖਸ਼ ਦਾ ਤੇ ਬਹੁਤ ਪੱਕੀ ਪੀੜੇ ਹਵਾਲੇ ਦੇ ਨਾਲ ਤੁਸੀਂ ਗੱਲ ਕੀਤੀ। ਪਰਸਨਲੀ ਮੈਨੂੰ ਬਹੁਤ ਚੰਗਾ ਲੱਗਾ ਤੇ ਅਗਰ ਕੋਈ ਬੁਲਾਉਣਾ ਚਾਹੇ ਐਸੇ ਕੁਝ ਲੋਕ ਹੋਣ, ਐਸੀ ਖਾਹਿਸ਼ ਰੱਖਣ, ਕਿਉਂਕਿ ਜ਼ਹਿਰੀ ਜੀ ਗੱਲ ਹੈ ਜਿਹੜੇ ਲੋਕ ਇੱਥੇ ਆ ਕੇ ਪੰਜਾਬੀ ਫੋਕ ਨੂੰ ਇਤਨਾ ਸੁਣਦੇ ਹਨ, ਮੇਰੇ ਤੋਂ ਇਹ ਖਾਹਿਸ਼ ਕੀਤੀ ਜਾਂਦੀ ਕਿ ਪੰਜਾਬੀ ਫੋਕ ਨੂੰ ਕੋਈ ਸੁਣਾਉਣ ਵਾਲਾ ਹੋਏ ਤੇ ਅਸੀਂ ਉਹਨੂੰ ਸੁਣੀਏ। ਤੇ ਬਾਹਰ ਦੇ ਅਗਰ ਕੋਈ ਇਸ ਤਰੀਕੇ ਦਾ ਕੋਈ ਤੁਹਾਡਾ ਕੋਈ ਪ੍ਰੋਗਰਾਮ ਬਣਾਏ ਤੇ ਉਹ ਕਿਸ ਤਰੀਕੇ ਦੇ ਨਾਲ ਬੁਲਾਇਆ ਤੁਹਾਨੂੰ, ਅਗਰ ਕੋਈ ਬੁਲਾਉਣਾ ਚਾਹੇ ਤਾਂ? ਜੀ ਜ਼ਰੂਰ, ਬਾਹਰ ਮੈਨੂੰ ਕੋਈ ਬੁਲਾਉਣਾ ਚਾਹੇ, ਇਨਵਾਈਟ ਕਰਨਾ ਚਾਹੇ ਤੇ ਅਹਿਮਦ ਰਜ਼ਾ ਸਾਹਿਬ ਤੁਹਾਡੇ ਨਾਲ ਕੰਟੈਕਟ ਕਰ ਲੈਣ। ਉਸ ਤੋਂ ਇਲਾਵਾ ਅਮਰ ਸ਼ੀਸ਼ੀ ਸਾਹਿਬ ਨੇ, ਉਹਨਾਂ ਨਾਲ ਕਨੈਕਟ ਕਰ ਲੈਣੇ ਇਨਸ਼ਾਅੱਲਾ ਜ਼ਰੂਰ। ਸਾਡੇ ਤੇ ਸਰਮਾਇਆ ਤੁਸੀਂ ਹੋਣਾ ਸਾਨੂੰ ਪ੍ਰਮੋਟ ਕਰਨ ਵਾਲੇ ਇੱਥੇ ਲੋਹੜੀ ਪ੍ਰੋਗਰਾਮਾਂ ਤੇ। ਇਹ ਤੇ ਹੁਣ ਅਸੀਂ ਇੰਟਰਵਿਊ ਕਰ ਰਹੇ ਹਾਂ ਨਾ ਤੇ ਇਸ ਲਈ ਸਾਰਾ ਕੁਝ ਹੋ ਰਹੀ ਹੈ ਜਾਂ ਕਿ ਨਹੀਂ ਹੈ? ਤੁਸੀਂ ਨਹੀਂ ਰੀਅਲ 'ਚ ਮੈਂ ਤੁਹਾਡੀ ਦਿਲ ਤੋਂ ਇੱਜ਼ਤ ਕਰਨੀ ਆ ਕਿਉਂਕਿ ਹੁਣ ਅੱਜ ਦੇ ਦੌਰ 'ਚ ਤਾਂ ਸਭ ਤੋਂ ਜ਼ਿਆਦਾ ਪ੍ਰਮੋਟ ਜਿਹੜਾ ਮੈਨੂੰ ਕੀਤਾ ਹੈ ਨਾ ਅਹਿਮਦ ਰਜ਼ਾ ਸਾਹਿਬ, ਸਿਰਫ ਤੁਸੀਂ ਮੈਨੂੰ ਕੀਤਾ ਹੈ, ਜਿਹੜਾ ਕਿ ਮੈਨੂੰ ਪਰਸਨਲੀ ਤੌਰ ਤੇ ਤੁਹਾਡੀ ਆਦਤ, ਤੁਹਾਡੇ ਬੋਲਣ ਦਾ ਤਰੀਕਾ, ਤੁਹਾਡੇ ਹਰ ਚੀਜ਼ ਮਤਲਬ ਮੈਨੂੰ ਅੱਛੀ ਲੱਗਦੀ ਹੈ। ਮੈਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਮੈਨੂੰ ਕਹਿੰਦੇ ਹੋ ਲੈ ਬਾਈ ਕੁੜੀਏ ਜੋ ਤੇਰਾ ਦਿਲ ਕਰਦਾ ਗਾ ਲੈ ਖੋਲ ਡੋਲ ਕੇ। ਖੁੱਲਾ ਟਾਈਮ ਹੈ। ਲੋਹੜੀ ਤੇ ਵੀ ਸਾਨੂੰ ਤੁਸੀਂ ਇਨਵਾਈਟ ਕੀਤਾ। ਉਸ ਤੋਂ ਇਲਾਵਾ ਪੰਜਾਬੀ ਕਾਨਫਰੰਸਾਂ ਜਿਹੜੀਆਂ ਹੋਈਆਂ ਨੇ ਉਹਨਾਂ ਤੇ ਵੀ ਤੁਸੀਂ ਮੈਨੂੰ ਕਿਹਾ ਲੈ ਕੁੜੀਏ ਕਰ ਆਪਣਾ ਸ਼ੌਕ ਪੂਰਾ। ਹਾਂ ਨਹੀਂ ਅੱਗੇ ਵੀ ਹੋਏਗਾ ਕਿਉਂਕਿ ਸਾਡੀ ਤੇ ਆਪਣੀ ਖਾਹਿਸ਼ ਹੈ ਕਿ ਪੰਜਾਬੀ ਫੋਕ ਨੂੰ ਪ੍ਰਮੋਟ ਕੀਤਾ ਜਾਵੇ। ਤੇ ਜਿਵੇਂ ਮੈਂ ਪਹਿਲੇ ਗੱਲ ਕਰ ਰਹੀ ਸੀ ਇਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਪਲਾਨ ਵੀ ਹੈ ਔਰ ਇੱਥੋਂ ਦਾ ਇੱਕ ਪੂਰਾ ਤੁਹਾਡੀ ਅਸੀਂ ਮਾਰਕੀਟਿੰਗ ਕਰਾਂਗੇ ਕਿਉਂਕਿ ਕੋਈ ਚੰਗਾ ਗਾਣ ਵਾਲਾ ਹੋਵੇ ਤੇ ਉਹਨੂੰ ਪ੍ਰਮੋਟ ਕਰਨਾ ਚਾਹੀਦਾ, ਉਹਦੀ ਤਾਰੀਫ ਕਰਨੀ ਬਣਦੀ ਹੈ। ਔਰ ਪੰਜਾਬੀ ਹੁੰਦਾ ਹੀ ਉਹ ਹੈ ਜਿਹੜਾ ਥੋੜ ਦਿਲਾ ਨਹੀਂ ਹੈ, ਵੱਡੇ ਦਿਲ ਵਾਲਾ ਹੈ ਔਰ ਜਿੱਥੇ ਕੁਝ ਕਦਰ ਜਿੱਥੇ ਕਰਨ ਦੀ ਹੈ ਉੱਥੇ ਉਸ ਦੀ ਕਦਰ ਉਹ ਸਾਰਾ ਕੁਝ ਹੋਏ। ਅੱਛਾ ਗੱਲਬਾਤ ਹੋ ਰਹੀ ਹੈ, ਅਸੀਂ ਬਾਰ-ਬਾਰ ਜ਼ਿਕਰ ਇੱਕੋ ਹੀ ਕਮਿਊਨਿਟੀ ਦਾ ਆ ਰਹੀ ਹੈ, ਪੰਜਾਬੀ ਸਿੱਖ ਕਮਿਊਨਿਟੀ ਦਾ। ਕੁਝ ਸਾਨੂੰ ਵੀ ਤਾਂ ਸੁਣਾਓਗੇ ਕਿਹੜਾ ਐਸਾ ਸੁਣਾਇਆ ਕਿ ਬੱਲੇ ਬੱਲੇ ਹੋ ਗਈ ਤੇ ਵਾਰੇ ਨਿਆਰੇ ਹੋ ਗਏ ਤੇ ਲੋਕਾਂ ਨੇ ਉੱਥੇ ਜਿਹੜਾ ਮੁਸਕਾਨ ਕਰ ਦਿੱਤੀ? ਕੀ ਸੁਣਾਇਆ ਸੀ ਉਹਨਾਂ ਨੂੰ? ਮੈਂ ਬੱਲੇ ਬੱਲੇ ਹੀ ਸੁਣਾਇਆ ਸੀ। ਮੈਂ ਤੁਹਾਨੂੰ ਵੀ ਉਹ ਸੁਣਾ ਦੇਣੀ ਆ, ਮੇਰਾ ਆਪਣਾ ਹੀ ਗੀਤ ਹੈ MZ ਚੈਨਲ ਤੇ। ਹਾਂ ਤੇ ਮੈਂ ਉਹੀ ਤੁਹਾਨੂੰ ਸੁਣਾ ਦੇਣੀ ਆ। ਚਿਮਟੇ ਦੇ ਨਾਲ ਜਾਂ ਬਿਨਾਂ ਚਿਮਟੇ ਦੇ? ਹਾਂ ਚਿਮਟੇ ਦੇ ਨਾਲ, ਕਿਉਂ ਨਹੀਂ। ਹਾਂ ਹੋ ਬੱਲੇ 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 ਨਸੀਬਾਂ ਨਾਲ ਪਿਆਰ ਮਿਲਦਾ, ਬੱਲੇ ਬੱਲੇ ਨਸੀਬਾਂ ਨਾਲ ਪਿਆਰ ਮਿਲਦਾ, ਪੈਸਾ ਵੇਚ ਕੇ ਬਦਲ ਨਾ ਜਾਏ।
ਪੈਸਾ ਵੇਖ ਕੇ ਬਦਲ ਨਾ ਜਾਇਓ, ਨਸੀਬਾਂ ਨਾਲ ਪਿਆਰ ਮਿਲਦਾ, ਬੱਲੇ ਬੱਲੇ ਨਸੀਬਾਂ ਨਾਲ ਪਿਆਰ ਮਿਲਦਾ। ਉਹ ਬੱਲੇ ਬੱਲੇ ਜੀ ਬਾਗਾਂ ਵਿੱਚ ਮੋਰ ਨੱਚਦਾ, ਉਹ ਬੱਲੇ ਬੱਲੇ ਜੀ ਬਾਗਾਂ ਵਿੱਚ ਮੋਰ ਨੱਚਦਾ। ਜੋੜੀ ਤੇਰੀ ਮੇਰੀ ਸਾਰਿਆਂ ਤੋਂ ਸੋਹਣੀ, ਜੋੜੀ ਤੇਰੀ ਮੇਰੀ ਸਾਰਿਆਂ ਤੋਂ ਸੋਹਣੀ, ਵੇਖ ਵੇਖ ਜੱਗ ਮੱਚਦਾ, ਬੱਲੇ ਬੱਲੇ ਜੀ ਵੇਖ ਵੇਖ ਜੱਗ ਮੱਚਦਾ। ਉਹ ਬੱਲੇ ਬੱਲੇ ਜੀ ਚੰਨ ਭਾਵੇਂ ਨਿੱਤ ਚੜ੍ਹਦੇ, ਉਹ ਬੱਲੇ ਬੱਲੇ ਉਹ ਚਾਵਾ ਚਾਵਾ ਜੀ ਚੰਨ ਭਾਵੇਂ ਨਿੱਤ ਚੜ੍ਹਦੇ, ਸਾਨੂੰ ਆਮਰ ਬਾਜ ਹਨੇਰਾ ਚੰਨ ਭਾਵੇਂ ਨਿੱਤ ਚੜ੍ਹਦੇ, ਬੱਲੇ ਬੱਲੇ ਜੀ ਚੰਨ ਭਾਵੇਂ ਨਿੱਤ ਚੜ੍ਹਦੇ। ਵਾਹ 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 ਵਾਹ, ਬਹੁਤ ਅੱਛਾ ਜੀ।